ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਜੀ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ। ਉਹਨਾਂ ਦੇ ਨਾਲ ਕੁਛ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜਿਤ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫਾਵਲਰ, ਸੁੱਚਾ ਸਿੰਘ ਜੀ ਫਰਜ਼ਨੋ ਤੋਂ, ਹਰਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਜੁਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਸਫੀਲਡ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ, ਟਰੱਕ ਤੇ ਟ੍ਰੇਲਰ ਦੀ ਰਿਪੇਅਰ ਵੀ ਕਰਾ ਸਕਦੇ ਹੋ। ਉਹਨਾਂ ਨੂੰ ਕਾਲ ਕਰ ਸਕਦੇ ਹੋ 5596851260। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਗੱਲ ਕਰਦੇ ਜੀ ਗੁੰਡਾ ਟੈਕਸ ਦੀ। ਕਾਫੀ ਦਿਨਾਂ ਤੋਂ ਗੁੰਡਾ ਟੈਕਸ ਦੀ ਆਪਾਂ ਗੱਲ ਕਰ ਰਹੇ ਹਾਂ। ਉਸ ਨੂੰ ਲੈ ਕੇ ਮਹਿੰਦਰਜੀਤ ਸਿੰਘ ਤੇ ਬਲਜਿੰਦਰ ਕੌਰ ਆਮੋ ਸਾਹਮਣੇ। ਐਕਚੁਅਲੀ ਜੀ, ਜਿਉਂ ਇਹ ਰਿਫਾਈਨਰੀ ਦੇ ਬਾਹਰ ਜਿਹੜਾ ਗੁੰਡਾ ਟੈਕਸ ਦੀਆਂ ਖਬਰਾਂ ਆਉਣ ਲੱਗੀਆਂ ਨੇ, ਜਿੰਨਾ ਕੁਛ ਉਹਦੇ ਵਿੱਚ ਹੋਇਆ, ਜਿਵੇਂ ਉਹ ਤੰਬੂ ਜਿਹੜੇ ਜੀ ਉਹ ਪੱਟ ਲਏ ਗਏ, ਤੇ ਇਹਦੇ ਵਿੱਚ ਇੱਕ ਚੁੱਪ ਜਿਹੜੀ ਸੀ ਉਹ ਵੱਡੀ ਧਾਰੀ ਰੱਖੀ ਗਈ। ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿਹੜੀ MLA ਹੈ ਜੀ ਤਲਵੰਡੀ ਸਾਬੋ ਤੋਂ, ਬਲਜਿੰਦਰ ਕੌਰ ਹੋਰਾਂ ਨੇ, ਜਿਹੜਾ ਚਰਚਾ ਪਿਛਲੇ ਦਿਨਾਂ ਤੋਂ ਚੱਲਦਾ ਰਿਹਾ ਕਿ ਗੁੰਡਾ ਟੈਕਸ ਉਗਰਾਉਣ ਦੇ ਵਾਸਤੇ ਇੱਕ ਅਕਾਲੀ ਆਗੂ ਦੀ ਜਿਹੜੀ ਹੈ ਜੀ ਉਹ ਮਦਦ ਲਈ ਜਾ ਰਹੀ ਆ, ਉਹ ਜੀਤਮਿੰਦਰ ਸਿੰਘ ਸਿੱਧੂ ਹੋਰੀ ਨੇ। ਕਿਉਂਕਿ ਉਹ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸਨ, ਤੇ ਫਿਰ ਜਦੋਂ ਹੀਰੇ ਚੁੱਕ ਕੇ ਲਿਜਾਣ ਦੀ ਗੱਲ ਚੱਲੀ ਸੀਗੀ ਕਾਂਗਰਸ ਤੋਂ, ਤੇ ਉਹ ਉਹਨਾਂ ਹੀਰਿਆਂ ਦੇ ਵਿੱਚੋਂ ਇੱਕ ਨੇ ਜਿਹੜੇ ਚੁੱਕ ਕੇ ਅਕਾਲੀ ਦਲ ਜਿਹੜਾ ਉਹ ਲੈ ਕੇ ਗਿਆ ਸੀਗਾ ਜਦੋਂ ਇਹ ਚੋਣ ਹੋਈ ਸੀ ਤਲਵੰਡੀ ਸਾਬੋ ਦੀ ਬਾਈ ਇਲੈਕਸ਼ਨ ਉਸ ਟਾਈਮ ਦੇ ਉੱਤੇ। ਕੱਲ ਦੁਪਹਿਰ ਤੱਕ ਜਿਹੜਾ ਸੀਗਾ ਜੀ, ਜਦੋਂ ਕਿਉਂਕਿ ਇਹ ਮਾਮਲਾ ਵਧਣਾ ਸ਼ੁਰੂ ਹੋਇਆ, ਸੁਖਪਾਲ ਸਿੰਘ ਖਹਿਰਾ ਹੋਰੀ ਗਏ ਜੀ ਆਪਣੇ ਨਾਲ ਕੁਝ ਵਿਧਾਇਕਾਂ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਦੇ ਕੋਲੇ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਆਲ ਪਾਰਟੀ ਮੀਟਿੰਗ ਆ ਉਹ ਸੱਦੀ ਜਾਵੇ ਔਰ ਕਮੇਟੀ ਜਿਹੜੀ ਆ ਉਹ ਬਣਾਈ ਜਾਵੇ, ਜਿਹੜੀ ਵਿਧਾਨ ਸਭਾ ਦੀ ਕਮੇਟੀ ਹੋਵੇ, ਇਹਦੇ ਸਾਰੇ ਪਾਰਟੀਆਂ ਦੇ ਜਿਹੜੇ MLA ਨੇ ਉਹਨਾਂ ਦੇ ਮੈਂਬਰ ਜਿਹੜੇ ਉਹ ਲੈ ਕੇ ਤੇ ਉਹ ਇਹਦੀ ਜਾਂਚ ਕਰੇ। ਤੇ ਉੱਥੇ ਕੁਝ ਸਵਾਲ ਜਿਹੜੇ ਸੀਗੇ ਜੀ ਉਹ ਹੋਏ ਵੀ ਤੁਸੀਂ ਆਪਣੇ ਜਿਹੜੇ MLA ਦੇ ਬਾਰੇ ਦੇ ਵਿੱਚ ਗੱਲ ਕਿਉਂ ਨਹੀਂ ਕਰ ਰਹੇ। ਤੇ ਉਦੋਂ ਬਾਅਦ ਸੀਗਾ ਸ਼ਾਇਦ ਪਾਰਟੀ ਨੇ ਜਿਹੜਾ ਵੀ ਉਹ ਕਿਹਾ। ਫਿਰ ਇੱਕ ਬਿਆਨ ਜਿਹੜਾ ਸੀ ਉਹ ਬਲਜਿੰਦਰ ਕੌਰ ਹੋਰਾਂ ਦਾ ਆਇਆ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜਾਣ ਬੁੱਝ ਕੇ ਜਿਹੜਾ ਜੀ ਮੇਰੇ ਉੱਤੇ ਇਹ ਇਲਜ਼ਾਮਬਾਜ਼ੀ ਜਿਹੜੀ ਆ ਉਹ ਲਾਈ ਜਾ ਰਹੀ ਆ। ਔਰ ਬਲਜਿੰਦਰ ਕੌਰ ਹੋਰਾਂ ਦੇ ਇਸ ਬਿਆਨ ਦੇ ਵਿੱਚ ਇਹ ਕਿਹਾ ਕਿ ਜੇ ਉਹਦੇ ਖਿਲਾਫ ਕੋਈ ਸ਼ਿਕਾਇਤ ਹੈ, ਸਰਕਾਰ ਜਿਹੜੀ ਆ ਉਹ ਜਾਂਚ ਕਰਵਾ ਦੇਵੇ। ਔਰ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਦੇ ਵਾਸਤੇ ਤਿਆਰ ਨੇ। ਜਦੋਂ ਬਲਜਿੰਦਰ ਕੌਰ ਦਾ ਬਿਆਨ ਆਇਆ ਤੇ ਜੀਤਮਿੰਦਰ ਸਿੰਘ ਸਿੱਧੂ ਹੋਰਾਂ ਦਾ ਬਿਆਨ ਵੀ ਜਿਹੜਾ ਸੀਗਾ ਜੀ ਉਹ ਸ਼ਾਮ ਪੈਂਦਿਆਂ ਜਿਹੜਾ ਸੀ ਆ ਗਿਆ। ਸਾਬਕਾ ਅਕਾਲੀ ਵਿਧਾਇਕ ਜੀਤਮਿੰਦਰ ਸਿੰਘ ਸਿੱਧੂ ਹੋਰਾਂ ਦਾ ਵੀ, ਉਹਨਾਂ ਨੇ ਇਹ ਕਿਹਾ ਜੀ ਕਿ ਗੁੰਡਾ ਟੈਕਸ ਮਾਮਲੇ ਦੇ ਉੱਤੇ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਆਗੂ ਆਪਸ ਦੇ ਵਿੱਚ ਜਿਹੜਾ ਜੀ ਉਹ ਮਿਲੇ ਹੋਏ ਆ। ਉਹਨਾਂ ਕਿਹਾ ਕਿ ਪਹਿਲਾਂ ਹਲਕਾ ਵਿਧਾਇਕ ਜਿਹੜੇ ਨੇ ਪ੍ਰੋਫੈਸਰ ਬਲਜਿੰਦਰ ਕੌਰ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੁੰਡਾ ਟੈਕਸ ਤੇ ਰੌਲਾ ਪਾ ਕੇ ਹਾਕਮ ਧਿਰ ਦੇ ਉੱਤੇ ਦਬਾਅ ਬਣਾ ਲਿਆ ਤੇ ਮੁੜ ਕੇ ਇਸ ਮਾਮਲੇ ਦੇ ਉੱਤੇ ਚੁੱਪ ਧਾਰ ਲਈ, ਜਿਹੜੀ ਕਿ ਦੋਵਾਂ ਧਿਰਾਂ ਦੀ ਆਪਸੀ ਮਿਲੀ ਭੁਗਤ ਜਿਹੜੀ ਆ ਉਹ ਦੱਸਦੀ ਹੈ। ਔਰ ਇਹ ਹੁਣ ਜਿਹੜੇ ਜੀ ਆਮੋ ਸਾਹਮਣੇ ਨੇ, ਦੋਨਾਂ ਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਜਿਹੜੀ ਉਹ ਚੋਣ ਲੜੀ ਸੀ। ਜੀਤਮਿੰਦਰ ਸਿੰਘ ਸਿੱਧੂ ਹੋਰੀ ਕਿਉਂਕਿ ਸਰਕਾਰ ਦਾ ਦਬਦਬਾ ਸੀ, ਉਦੋਂ ਤਾਂ ਜਿੱਤ ਗਏ ਬਾਈ ਇਲੈਕਸ਼ਨ, ਮੁੜ ਕੇ ਜਿਹੜੀਆਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਉਹਦੇ ਵਿੱਚ ਹਾਰ ਗਏ ਸਨ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸੰਗਰੂਰ ਪੁਲਿਸ ਦੀ। ਉਹਨਾਂ ਨੇ ਚੈਰੀ ਦੇ ਖਿਲਾਫ ਆਊਟਲੁੱਕ ਜਾਰੀ ਕੀਤਾ। ਬਿਲਕੁਲ ਜੀ, ਗੈਂਗਸਟਰ ਜਿਹੜਾ ਫੜਿਆ ਗਿਆ ਪਿਛਲੇ ਦਿਨੀ ਰਵੀ ਦਿਓਲ, ਜਿਹਨੇ ਆਤਮ ਸਮਰਪਣ ਕੀਤਾ ਸੀਗਾ ਸੰਗਰੂਰ ਦੀ ਅਦਾਲਤ ਦੇ ਵਿੱਚ, ਉਹਨੇ ਇੱਕ ਤੁਸੀਂ ਕਹਿ ਲਓ ਕਿ ਖਲਬਲੀ ਮਚਾ ਦਿੱਤੀ ਸੀ। ਇਹ ਗੱਲ ਕਹਿ ਕੇ ਜਦੋਂ ਉਹਨੂੰ ਪੇਸ਼ ਕੀਤਾ ਗਿਆ ਮੀਡੀਆ ਦੇ ਸਾਹਮਣੇ ਕਿ ਉਹਦੀਆਂ ਗੈਂਗ ਦੇ ਵਿੱਚ ਜੜ੍ਹਾਂ ਲਾਉਣ ਵਾਲੇ, ਉਹਨੂੰ ਗੈਂਗਸਟਰ ਬਣਾਉਣ ਵਾਲੇ ਜਿਹੜੇ ਹੈ ਜੀ ਢੀਂਡਸਾ, ਜਿਹੜਾ ਜੂਨੀਅਰ ਢੀਂਡਸਾ, ਉਹਦਾ OSD ਰਿਹਾ ਜਿਹੜਾ ਜੀ ਅਮਨਵੀਰ ਸਿੰਘ ਚੈਰੀ, ਉਹਨੇ ਤੇ ਇੱਕ ਮਨੋਜ ਉਰਫ ਮਨੂ ਜਿਹੜਾ ਜੀ, ਉਹਨਾਂ ਦੋਨਾਂ ਨੇ ਉਹਨੂੰ ਇਸ ਪਾਸੇ ਵੱਲ ਧੱਕਿਆ। ਪਰਮਿੰਦਰ ਸਿੰਘ ਢੀਂਡਸਾ ਜਿਹੜੇ ਸਾਬਕਾ ਵਿੱਤ ਮੰਤਰੀ ਰਹੇ, ਉਹਨਾਂ ਦਾ OSD ਅਮਨਵੀਰ ਸਿੰਘ ਚੈਰੀ। ਹਾਲਾਂਕਿ ਇਸ ਮਾਮਲੇ ਦੇ ਉੱਤੇ ਜਦੋਂ ਇਹ ਸਾਰਾ ਮਾਮਲਾ ਭਖਿਆ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ। ਅਜੇ ਤੱਕ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ।
ਸੁਖਦੇਵ ਸਿੰਘ ਢੀਂਡਸਾ ਹੋਰੀ ਇਸ ਪ੍ਰੈਸ ਕਾਨਫਰੰਸ ਚ ਘਿਰੇ, ਕਹਿੰਦੇ ਚੈਰੀ ਤਾਂ ਕਦੀ OSD ਰਿਹਾ ਨਹੀਂ। ਪੱਤਰਕਾਰਾਂ ਨੇ ਦੱਸਤਾ ਕਿ ਫਲਾਂ ਜਗ੍ਹਾ ਦੇ ਉੱਤੇ ਜਾ ਕੇ ਜਿਹੜੇ ਅਜੇ ਵੀ ਲੱਗੇ ਹੋਏ ਆ ਜੀ ਜਿਹੜੇ ਨੀਂਹ ਪੱਥਰ ਲਾਏ ਆ, ਉਹਦੇ ਉੱਤੇ OSD ਦੇ ਵਜੋਂ ਜਿਹੜਾ ਅਮਨਵੀਰ ਸਿੰਘ ਚੈਰੀ ਆ ਉਹਦਾ ਨਾਮ ਉਕਰਿਆ ਹੋਇਆ ਕਿ ਉਹ ਪਰਮਿੰਦਰ ਸਿੰਘ ਢੀਂਡਸਾ ਦਾ OSD ਸੀ। ਤੇ ਮੁੜ ਕੇ ਉਹਨਾਂ ਨੇ ਇਹ ਟਾਲ ਦਿੱਤਾ, ਹਾਂ ਉਹਦਾ ਹੋਊਗਾ, ਮੇਰਾ ਤਾਂ OSD ਨਹੀਂ ਸੀਗਾ। ਤੇ ਉਹ ਕਿਉਂਕਿ ਨੇੜਲਾ ਰਿਸ਼ਤੇਦਾਰ ਹੈ ਉਹਨਾਂ ਦਾ। ਇਹਦੇ ਵਿੱਚ ਇੱਕ ਜਿਹੜੀ ਵੇਖਣ ਵਾਲੀ ਗੱਲ ਇਹ ਵੀ ਰਹੀ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ, ਪਰ ਅਕਾਲੀ ਦਲ ਦੀ ਚੁੱਪ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਰਹੀ। ਉਹਨਾਂ ਨੇ ਬਿਲਕੁਲ ਵੀ ਇਸ ਮਾਮਲੇ ਦੇ ਉੱਤੇ ਕੋਈ ਗੱਲ ਜਿਹੜੀ ਹੈ ਜੀ ਉਹ ਨਹੀਂ ਕੀਤੀ, ਨਾ ਹਾਂ ਨਾ ਹੂੰ, ਨਾ ਜਿਹੜਾ ਜੀ ਗਲਤ ਠਹਿਰਾਇਆ, ਨਾ ਇਹਨੂੰ ਜਿਹੜਾ ਜੀ ਉਹ ਸਹੀ ਕਿਹਾ। ਜਿਹਦੇ ਤੋਂ ਤੁਸੀਂ ਇਹ ਵੀ ਲਾ ਸਕਦੇ ਹੋ ਕਿ ਅਕਾਲੀ ਦਲ ਦੇ ਅੰਦਰ ਜੋ ਕੁਝ ਜਿਹੜਾ ਜੀ ਉਹ ਚੱਲ ਰਿਹਾ, ਸ਼ਾਇਦ ਪਿਛਲੇ ਦਿਨਾਂ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਪਰਿਵਾਰ ਦੇ ਕੋਲੇ ਜਾਣਾ, ਉਹਨਾਂ ਨੂੰ ਪਲੋਸਣਾ, ਇਹ ਇੱਕ ਇਸੇ ਹੀ ਸਿਆਸਤ ਦਾ ਜਿਹੜਾ ਜੀ ਉਹ ਪਾਰਟ ਹੋ ਸਕਦਾ। ਹੁਣ ਇਹ ਕਿਹਾ ਜਾ ਰਿਹਾ ਸੀਗਾ ਕਿ ਪੁਲਿਸ ਜਿਹੜੀ ਆ ਉਹ ਕੀ ਕਾਰਵਾਈ ਕਰਦੀ ਹੈ। ਪੁਲਿਸ ਨੇ ਲੁੱਕ ਆਊਟ ਸਰਕੂਲਰ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਇਹਨਾਂ ਦੋਨਾਂ ਦੇ ਵਾਸਤੇ, ਅਮਨਵੀਰ ਸਿੰਘ ਚੈਰੀ ਤੇ ਉਹਦਾ ਦੋਸਤ ਜਿਹੜਾ ਜੀ ਮਨੋਜ ਮਨੂ, ਇਹਦੇ ਖਿਲਾਫ ਜਿਹੜਾ ਪੁਲਿਸ ਨੂੰ ਸ਼ੱਕ ਹੈ ਕਿ ਰਵੀ ਦਿਓਲ ਦੇ ਲਾਏ ਦੋਸ਼ਾਂ ਦੇ ਪਿੱਛੋਂ ਅਮਨਵੀਰ ਸਿੰਘ ਚੈਰੀ ਕਿਤੇ ਦੇਸ਼ ਛੱਡ ਕੇ ਵਿਦੇਸ਼ ਨਾ ਜਿਹੜਾ ਜੀ ਉਹ ਚੱਲ ਜਾਵੇ, ਔਰ ਪੁਲਿਸ ਦੇ ਵੱਲੋਂ ਲੁੱਕ ਆਊਟ ਸਰਕੂਲਰ ਜਿਹੜਾ ਜੀ ਉਹ ਜਾਰੀ ਕੀਤਾ ਗਿਆ। ਔਰ ਇਹ ਕਿਹਾ ਗਿਆ ਕਿ ਰਵੀ ਦਿਓਲ ਮਾਮਲੇ ਦੇ ਉੱਤੇ ਹਰ ਪੱਖ ਤੋਂ ਜਾਂਚ ਦੇ ਵਾਸਤੇ ਇੱਕ SIT ਜਿਹੜੀ ਆ ਉਹ ਬਣਾ ਦਿੱਤੀ ਗਈ ਆ। ਜਿਹੜੇ SSP ਨੇ ਮਨਦੀਪ ਸਿੰਘ ਸਿੱਧੂ ਹੋਰੀ, ਉਹਨਾਂ ਨੇ ਵੀ ਇਹਦੀ ਪੁਸ਼ਟੀ ਕੀਤੀ ਹੈ ਕਿ SIT ਬਣਾਤੀ ਆ ਔਰ ਲੁੱਕ ਆਊਟ ਸਰਕੂਲਰ ਜਿਹੜਾ ਉਹ ਜਾਰੀ ਕੀਤਾ ਗਿਆ ਜੀ। ਉਧਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ ਭਗਵੰਤ ਮਾਨ ਹੋਰੀ, ਉਹਨਾਂ ਨੇ ਕਿਹਾ ਕਿ ਉਹਨਾਂ ਦੀ DGP ਜਿਹੜੇ ਨੇ ਪੰਜਾਬ ਦੇ, ਉਹਨਾਂ ਦੇ ਨਾਲ ਗੱਲ ਹੋਈ ਆ ਔਰ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਠੰਡੇ ਬਸਤੇ ਦੇ ਵਿੱਚ ਨਹੀਂ ਜਿਹੜਾ ਜੀ ਉਹ ਪੈਰ ਦਿੱਤਾ ਜਾਊਗਾ ਔਰ ਚੈਰੀ ਦੇ ਖਿਲਾਫ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਪ੍ਰੋਪਰ ਕੀਤੀ ਜਾਊਗੀ। ਬੇਸ਼ੱਕ ਲੁੱਕ ਆਊਟ ਸਰਕੂਲਰ ਜਿਹੜਾ ਜੀ ਉਹ ਪੁਲਿਸ ਨੇ ਜਾਰੀ ਕਰ ਦਿੱਤਾ ਹੋਵੇ, ਪਰ ਅਸਲ ਖਬਰ ਜਿਹੜੀ ਅੰਦਰਲੀ ਉਹ ਇਹ ਆ ਕਿ ਚੈਰੀ ਜਿਸ ਦਿਨ ਰਵੀ ਦਿਓਲ ਨੇ ਦੋਸ਼ ਲਾਏ ਆ ਉਸੇ ਦਿਨ ਸ਼ਾਮ ਨੂੰ ਜਿਹੜਾ ਜੀ ਇੱਥੋਂ ਚਲੇ ਗਿਆ ਔਰ ਚਰਚੇ ਇਹ ਆ ਕਿ ਉਹ ਅਮਰੀਕਾ ਪਹੁੰਚ ਗਏ। ਜੀ ਜ਼ਰੂਰ ਜੀ, ਲੁਕਣਗਾਹ ਬਣਾਈਆਂ ਹੋਈਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਠੇਕੇਦਾਰਾਂ ਦੀ ਗੁੰਡਾਗਰਦੀ ਜਿਹੜੀ ਆ ਉਹਦੇ ਖਿਲਾਫ ਡੇਰਾ ਬਾਬਾ ਨਾਨਕ ਦੇ ਲੋਕ ਮੋਹਰੇ ਅੜੇ। ਥੋੜੀ ਐਕਚੁਅਲੀ ਇਹ ਮਾਮਲਾ ਜਿਹੜਾ ਜੀ ਸ਼ਰਾਬ ਦਾ ਹੈ, ਕਿਉਂਕਿ ਸ਼ਰਾਬ ਪੰਜਾਬ 'ਚ ਮਹਿੰਗੀ ਆ। ਪੰਜਾਬ ਦੇ ਵਿੱਚ ਜਿਹੜੀ ਸਮਗਲਿੰਗ ਹੁੰਦੀ ਆ ਉਹ ਹਰਿਆਣੇ ਤੋਂ ਜਾਂ ਚੰਡੀਗੜ੍ਹ ਤੋਂ ਜਿਹੜੀ ਆਉਂਦੀ ਸ਼ਰਾਬ ਹੈ ਉਹਦੀ ਸਮਗਲਿੰਗ ਹੁੰਦੀ ਆ ਔਰ ਇਹ ਟਕਰਾਓ ਜਿਹੜਾ ਜੀ ਉਹ ਬਣਦਾ। ਜਿਹੜੇ ਠੇਕੇਦਾਰ ਨੇ ਸ਼ਰਾਬ ਦੇ, ਉਹਨਾਂ ਦੀ ਗੁੰਡਾਗਰਦੀ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਰਹਿੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਦੋ ਵਿਅਕਤੀ ਜਿਹੜੇ ਇਸ ਜਗ੍ਹਾ ਦੇ ਉੱਤੇ ਸੀਗੇ ਜੀ ਡੇਰਾ ਬਾਬਾ ਨਾਨਕ ਦੇ ਵਿੱਚ, ਇੱਕ ਤਾਂ ਸੁਬੇਗ ਸਿੰਘ ਦੇਬੂ 30 ਸਾਲਾਂ ਦਾ, ਇਹ ਕੋਟ ਦਲਪਤ ਰਾਏ ਦਾ ਰਹਿਣ ਵਾਲਾ ਸੀਗਾ, ਤੇ ਦੂਜਾ ਸੰਜੀਵ ਕੁਮਾਰ ਗੋਰੂ, ਇਹ 25 ਸਾਲਾਂ ਦਾ, ਇਹ ਫਤਿਹ ਸਿੰਘ ਮਹੱਲਾ ਡੇਰਾ ਬਾਬਾ ਨਾਨਕ ਦਾ ਜਿਹੜਾ ਜੀ ਉਹ ਰਹਿਣ ਵਾਲਾ ਸੀਗਾ। ਹੋਇਆ ਇਹ ਹੈ ਜੀ ਕਿ ਦੋਵੇਂ ਜਾਣੇ ਜਿਹੜੇ ਸਕੂਟੀ ਦੇ ਉੱਤੇ ਜਾ ਰਹੇ ਸੀਗੇ ਤੇ ਜਿਹੜੇ ਠੇਕੇਦਾਰਾਂ ਦੀ ਜੀਪ ਆ ਉਹਨੇ ਪਿੱਛੋਂ ਲਿਆ ਕੇ ਭਜਾ ਕੇ ਇਹਨਾਂ ਦੋਨਾਂ ਨੂੰ ਜਿਹੜਾ ਜੀ ਉਹ ਦਰੜ ਦਿੱਤਾ ਔਰ ਇੱਥੋਂ ਤੱਕ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਬਚਣ ਦੇ ਚਾਂਸ ਹੈ, ਪਿੱਛੋਂ ਲਿਆ ਕੇ ਫਿਰ ਜਿਹੜੀ ਤੇਜ਼ ਜੀਪ ਸੀ ਉਹਨਾਂ ਦੇ ਉੱਤੋਂ ਜਿਹੜੀ ਸੀ ਉਹ ਲਗਾ ਦਿੱਤੀ। ਏਡੀ ਜ਼ੋਰ ਦੀ ਮਾਰੀ ਕਿ ਸਕੂਟੀ ਜਿਹੜੀ ਸੀ ਉਹਦੇ 2 ਟੋਟੇ ਹੋ ਗਏ। ਫਿਰ ਲੋਕ ਜਿਹੜੇ ਸੀ ਉਹ ਭੜਕ ਪਏ ਜੀ, ਨੌਜਵਾਨ ਜਿਹੜੇ ਸੀ ਖਾਸ ਤੌਰ ਦੇ ਉੱਤੇ ਭੜਕੇ। ਉਹਨਾਂ ਨੇ ਜਿਹੜੀਆਂ ਇਹਨਾਂ ਠੇਕੇਦਾਰਾਂ ਦੀਆਂ ਗੱਡੀਆਂ ਸੀਗੀਆਂ ਇਹਨਾਂ ਨੂੰ ਫੂਕਿਆ ਔਰ 3 ਠੇਕੇ ਜਿਹੜੇ ਸੀ ਉਹ ਵੀ ਸਾੜ ਦਿੱਤੇ। ਹਾਲਾਤ ਇਹ ਬਣ ਗਏ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਕਰਫਿਊ ਵਰਗੇ ਹਾਲਾਤ ਜਿਹੜੇ ਸੀ ਉਹ ਤਕਰੀਬਨ 3 ਘੰਟੇ ਤੱਕ ਜਿਹੜੇ ਸੀ ਉਹ ਬਣੇ ਰਹੇ। ਲੋਕ ਡਰਦੇ ਹੋਏ ਆਪਣੀਆਂ ਦੁਕਾਨਾਂ ਜਿਹੜੀਆਂ ਸੀ ਉਹ ਬੰਦ ਕਰਕੇ ਭੱਜ ਗਏ ਕਿਉਂਕਿ ਹਜੂਮ ਜਿਹੜਾ ਸੀਗਾ ਜੀ ਉਹ ਪੈ ਨਿਕਲਿਆ। ਵੈਸੇ ਜਿਹੜਾ ਹਜੂਮ ਇਕੱਠਾ ਹੋਇਆ ਸੀ ਇਹਨਾਂ ਨੇ ਕਿਸੇ ਆਮ ਦੁਕਾਨ ਦਾ ਕੋਈ ਨੁਕਸਾਨ ਨਹੀਂ ਕੀਤਾ, ਕਿਸੇ ਆਮ ਗੱਡੀ ਦਾ ਨੁਕਸਾਨ ਨਹੀਂ ਕੀਤਾ। ਜਿਹੜੀਆਂ ਠੇਕੇਦਾਰਾਂ ਦੀਆਂ ਗੱਡੀਆਂ ਸੀਗੀਆਂ ਉਹੀ ਜਿਹੜਾ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਰਹੀਆਂ ਔਰ ਸ਼ਰਾਬ ਦੇ ਠੇਕੇ ਜਿਹੜੇ ਸੀ ਉਹ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਜਿਹੜੇ ਸੀ ਉਹ ਰਹੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਪੁਲਿਸ ਹੈ ਉਹਨੇ ਜਾ ਕੇ ਇੱਥੇ ਫਿਰ ਕੰਟਰੋਲ ਕੀਤਾ, ਨਹੀਂ ਤਾਂ ਹਾਲਾਤ ਜਿਹੜੇ ਸੀਗੇ ਜੀ ਉਹ ਬਹੁਤ ਖਰਾਬ ਹੋਣ ਵੱਲ ਨੂੰ ਵਧਣੇ ਸ਼ੁਰੂ ਹੋ ਗਏ ਸੀਗੇ। ਪੁਲਿਸ ਨੇ ਹੁਣ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਇੱਥੇ ਔਰ ਇਹ ਕਿਹਾ ਜਾ ਰਿਹਾ ਜੀ ਕਿ ਮਾਮਲਾ ਕਤਲ ਦਾ ਦਰਜ ਜਿਹੜਾ ਜੀ ਉਹ ਕਰ ਲਿਆ ਗਿਆ ਕਿਉਂਕਿ ਇਹ ਕੋਈ ਹਾਦਸਾ ਨਹੀਂ ਸੀਗਾ।
ਜਿਹੜੇ ਇਹਨਾਂ ਦੋਨਾਂ ਨੌਜਵਾਨਾਂ ਦੇ ਪਰਿਵਾਰ ਦੇ ਮੈਂਬਰ ਨੇ ਜਾਂ ਜਿਹੜੇ ਲੋਕਾਂ ਨੇ ਉੱਥੇ ਵਿਰੋਧ ਕੀਤਾ ਇਹਨਾਂ ਦੇ ਠੇਕੇਦਾਰਾਂ ਦਾ ਵੀ, ਉਹਨਾਂ ਨੇ ਇਹ ਕਿਹਾ ਕਿ ਉਹ ਉਨੀ ਦੇਰ ਤੱਕ ਸੰਸਕਾਰ ਨਹੀਂ ਕਰਨਗੇ ਇਹਨਾਂ ਦਾ ਜਿੰਨੀ ਦੇਰ ਤੱਕ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਜੀ ਉਹ ਨਹੀਂ ਹੋ ਜਾਂਦੀ। ਜਿਹੜੇ ਇਹਦੇ ਵਿੱਚ ਅਮਨ ਇੱਕ ਅੰਮ੍ਰਿਤਸਰ ਦਾ ਰਹਿਣ ਵਾਲਾ, ਸੁਰਜੀਤ ਇੱਕ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ, ਬਿੱਲਾ ਇੱਕ ਕਲਾਨੌਰ ਦਾ ਰਹਿਣ ਵਾਲਾ, ਇਹਨਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ। ਅਜੇ ਤੱਕ ਕਿਸੇ ਗ੍ਰਿਫਤਾਰੀ ਦੀ ਕੋਈ ਜਿਹੜੀ ਆ ਉਹ ਖਬਰ ਨਹੀਂ ਆਈ। ਇਹ ਵੀ ਕਿਹਾ ਗਿਆ ਕਿ ਜਿਹੜਾ ਠੇਕੇਦਾਰ ਹੈ ਜੀ ਉੱਥੋਂ ਦਾ ਨਿਰਮਲ ਸਿੰਘ ਰੰਧਾਵਾ ਹੈ ਔਰ ਜਗਤਾਰ ਸਿੰਘ ਹੈ ਜਿਹੜਾ ਕੰਗ ਦਾ ਰਹਿਣ ਵਾਲਾ, ਇਹਨਾਂ ਦੇ ਨਾਮ ਵੀ ਜਿਹੜਾ ਜੀ 302 ਜਿਹੜਾ ਕਤਲ ਦਾ ਮਾਮਲਾ ਉਹਦੇ ਵਿੱਚ ਦਰਜ ਕੀਤਾ ਗਿਆ ਜੀ। ਪਰ ਲੋਕ ਅਜੇ ਵੀ ਅੜੇ ਹੋਏ ਆ। ਦਹਿਸ਼ਤ ਦਾ ਮਾਹੌਲ ਜਿਹੜਾ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਜਿਉਂ ਦਾ ਤਿਉਂ ਆ। ਲੋਕ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਉਹ ਇਹਨਾਂ ਦਾ ਸੰਸਕਾਰ ਜਿਹੜਾ ਜੀ ਉਹ ਨਹੀਂ ਕਰਨਗੇ। ਖਾਸ ਤੌਰ ਦੇ ਉੱਤੇ ਜਿਹੜਾ ਮੇਨ ਠੇਕੇਦਾਰ ਆ ਉਹਦਾ ਪਰਚੇ ਦੇ ਵਿੱਚ ਨਾ ਆ ਜਾਣ ਤੋਂ ਬਾਅਦ ਜਿਹੜਾ ਜੀ ਇਹ ਮਾਮਲਾ ਵਾਹਵਾ ਪੇਚੀਦਾ ਬਣ ਗਿਆ। ਦੇਖੋ ਜੀ, ਕਾਫੀ ਗੁੰਡਾਗਰਦੀ ਆ ਪੰਜਾਬ ਦੇ ਵਿੱਚ, ਕੋਈ ਡਰਦਾ ਹੀ ਨਹੀਂਗਾ ਕਿਸੇ ਵੀ ਚੀਜ਼ ਤੋਂ। ਤਾਂ ਅੱਗੇ ਮਾਲੀ ਹਾਲਤ ਦਾ ਆਪਾਂ ਨੂੰ ਪਤਾ ਕਿ ਪੰਜਾਬ ਸਰਕਾਰ ਦੀ ਮਾਲੀ ਹਾਲਤ 'ਚ ਫੇਰ ਇਉਂ ਘਿਰੀ ਹੋਈ ਆ। ਇਸ ਨੂੰ ਲੈ ਕੇ ਆਫਿਸਰ ਤੇ ਸਰਕਾਰ ਦਿੱਲੀ ਦਰਬਾਰ ਬਿਲਕੁਲ ਜੀ, ਪੰਜਾਬ ਦੇ ਜਿਹੜੇ ਸੀਨੀਅਰ ਆਫਿਸਰਸ ਨੇ ਜੀ ਉਹ ਨਵੀਂ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਕੇਂਦਰੀ ਜਿਹੜਾ ਵਿੱਤ ਮੰਤਰਾਲਾ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਔਰ ਜਿਹੜਾ ਕਰਜ਼ਾ ਇਹਦਾ ਹੱਲ ਕੱਢਣ ਦੇ ਵਾਸਤੇ ਚਰਚਾਵਾਂ ਜਿਹੜੀਆਂ ਜੀ ਉਹ ਕੀਤੀਆਂ ਨੇ। ਇਹਦੇ ਵਿੱਚ ਮੁੱਖ ਸੈਕਟਰੀ ਜਿਹੜੇ ਨੇ ਜੀ, ਚੀਫ ਸੈਕਟਰੀ ਅਵਤਾਰ ਸਿੰਘ ਸ਼ਾਮਲ ਨੇ, ਵਿੱਤ ਸਕੱਤਰ ਸ਼ਾਮਲ ਨੇ, ਖੁਰਾਕ ਸਪਲਾਈ ਦੇ ਸਕੱਤਰ ਜਿਹੜੇ ਜੀ ਉਹ ਸ਼ਾਮਲ ਨੇ। ਇਹਨਾਂ ਨੇ ਐਕਚੁਅਲੀ ਜਿਹੜਾ 31,000 ਕਰੋੜ ਰੁਪਏ ਦਾ ਕਰਜ਼ੇ ਦਾ ਮਾਮਲਾ ਉਹਨੂੰ ਐਡਜਸਟ ਕਰਨ ਦੇ ਵਾਸਤੇ ਜਿਹੜੀਆਂ ਜੀ ਇੱਥੇ ਮੀਟਿੰਗਸ ਜਿਹੜੀਆਂ ਉਹ ਕੀਤੀਆਂ ਨੇ। ਔਰ ਜਿਹੜੀਆਂ ਇਹ ਮੀਟਿੰਗਸ ਨੇ ਜੀ ਉਹਦੇ ਵਿੱਚ ਅੱਜ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਰੀ ਜਿਹੜੇ ਸ਼ਾਮਲ ਹੋਣਗੇ ਔਰ ਜਿਹੜੇ ਵਿੱਤ ਮੰਤਰੀ ਨੇ ਅਰੁਣ ਜੇਤਲੀ ਤੇ ਜਿਹੜੇ ਖੁਰਾਕ ਸਪਲਾਈ ਮੰਤਰੀ ਨੇ ਰਾਮ ਵਿਲਾਸ ਪਾਸਵਾਨ, ਉਹਨਾਂ ਦੇ ਨਾਲ ਮੀਟਿੰਗ ਜਿਹੜੀਆਂ ਜੀ ਉਹ ਕਰਨਗੇ। ਜਿਹੜੀਆਂ ਇਹ ਮੀਟਿੰਗਸ ਕੀਤੀਆਂ ਗਈਆਂ ਨੇ ਨਾ ਇਹਨਾਂ ਦੇ ਆਫਿਸਰਸ ਦੇ ਵੱਲੋਂ ਜੀ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ GST ਦਾ ਪੈਸਾ ਉਹ ਮਹੀਨੇ ਦੇ ਸ਼ੁਰੂ ਦੇ ਵਿੱਚ ਦੇਣ ਦੇ ਉੱਤੇ ਜ਼ੋਰ ਦਿੱਤਾ ਜਾਊਗਾ, ਕਿਉਂਕਿ 2 ਮਹੀਨੇ ਬਾਅਦ ਪੈਸਾ ਦਿੱਤਾ ਜਾਂਦਾ। ਔਰ ਪੰਜਾਬ ਸਰਕਾਰ ਦਾ ਜਲੂਸ ਜਿਹੜਾ ਜੀ ਇਸ ਪੱਖੋਂ ਨਿਕਲਿਆ ਹੋਇਆ ਕਿ ਤਨਖਾਹਾਂ ਦੇਣ ਜੋਗੇ ਉਹਨਾਂ ਕੋਲੇ ਪੈਸੇ ਜਿਹੜੇ ਜੀ ਉਹ ਹੈ ਨਹੀਂ ਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਜਿਹੜੇ ਨੇ ਉਹ 31,000 ਕਰੋੜ ਰੁਪਏ ਦੇ ਕਰਜ਼ੇ ਦਾ ਹੱਲ ਕੱਢਣ ਦੇ ਵਾਸਤੇ ਅਰੁਣ ਜੇਤਲੀ ਤੇ ਪ੍ਰਧਾਨ ਮੰਤਰੀ ਹੋਰਾਂ ਦੇ ਕੋਲੇ ਪਹਿਲਾਂ ਵੀ ਮਾਮਲਾ ਜਿਹੜਾ ਜੀ ਉਹ ਉਠਾ ਚੁੱਕੇ ਆ। ਅਜੇ ਤੱਕ ਇਹਦੇ ਉੱਤੇ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਹੋਈ। ਵੈਸੇ 31,000 ਕਰੋੜ ਰੁਪਈਆ ਤੁਹਾਨੂੰ ਯਾਦ ਹੋਣਾ ਇੱਕ ਜਿਹੜਾ ਕਣਕ ਘੁਟਾਲਾ ਜਿਹੜਾ ਸਾਹਮਣੇ ਆਇਆ ਸੀਗਾ, ਉਹ ਜਦੋਂ 31,000 ਕਰੋੜ ਰੁਪਇਆ ਜਿਹੜੀ ਕੇਂਦਰ ਦੀ ਸਰਕਾਰ ਮੰਗਦੀ ਸੀ ਵੀ ਦੱਸੋ ਜਿਹੜਾ ਅਸੀਂ ਦਿੱਤਾ ਕਣਕ ਚੁੱਕਣ ਲਈ, ਕਣਕ ਕਾਗਜ਼ਾਂ 'ਚ ਨਿਕਲੀ ਨਹੀਂ। ਤੇ ਪਿਛਲੀ ਸਰਕਾਰ ਨੇ ਕੀ ਕੀਤਾ, ਉਹ ਜਿਹੜਾ ਪੈਸਾ ਸੀਗਾ ਉਹਨੂੰ ਐਡਜਸਟ ਕਰਾਤਾ ਪੰਜਾਬ ਦੇ ਕਰਜ਼ੇ ਦੇ ਵਿੱਚ। ਔਰ ਇਹ ਜਿਹੜਾ ਕਰਜ਼ਾ ਪਹਿਲਾਂ ਹੀ ਪੰਜਾਬ ਦਾ ਜਿਹੜਾ ਜੀ ਇੰਨਾ ਹੋਇਆ ਪਿਆ, ਉਹਦੇ ਵਿੱਚ ਇਹ ਜਿਹੜਾ ਜੁੜਨ ਕਰਕੇ ਇਸ ਵੇਲੇ ਮੰਦੇ ਹਾਲੀ ਹੋ ਗਿਆ। ਹੁਣ ਜਿਹੜੀ ਪੰਜਾਬ ਸਰਕਾਰ ਆ ਉਹ ਇਹ ਕਹਿੰਦੀ ਆ ਕਿ ਇਹਦਾ ਇੱਕ ਹੱਲ ਜਿਹੜਾ ਇਹ ਕੱਢਿਆ ਜਾ ਸਕਦਾ ਕਿ ਇੱਕ ਹਿੱਸਾ ਇਹਦਾ ਜਿਹੜਾ ਜੀ ਕੇਂਦਰੀ ਖੁਰਾਕ ਮੰਤਰਾਲਾ ਉਹ ਸਹਿਣ ਕਰ ਲਵੇ, ਇੱਕ ਹਿੱਸਾ ਜਿਹੜਾ ਜੀ ਉਹ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸਹਿਣ ਕਰੇ ਤੇ ਇਹਦਾ ਇੱਕ ਹਿੱਸਾ ਜਿਹੜਾ ਪੰਜਾਬ ਸਰਕਾਰ ਸਹਿਣ ਕਰ ਲੂਗੀ। ਇਹਨੂੰ 3 ਹਿੱਸਿਆਂ ਦੇ ਵਿੱਚ ਜਿਹੜਾ ਵੰਡ ਦਿੱਤਾ ਜਾਵੇ। ਪੰਜਾਬ ਸਰਕਾਰ ਦਾ ਇਹ ਤਰਕ ਹੈ ਕਿ ਸਾਰੇ ਦਾ ਸਾਰਾ ਪੰਜਾਬ ਦੇ ਉੱਤੇ ਪਾ ਦੇਣ ਦੇ ਨਾਲ ਪੰਜਾਬ ਦੇ ਨਾਲ ਜਿਹੜਾ ਜੀ ਇਹ ਧੱਕਾ ਹੋਇਆ ਤੇ ਪਹਿਲਾਂ ਹੀ ਜਿਹੜੀ ਮੁਸੀਬਤ ਦੇ ਵਿੱਚ ਘਿਰੀ ਹੋਈ ਆ, ਜਿਹਦੇ ਤੋਂ ਵਿਆਜ ਜਿਹੜਾ ਜੀ ਉਹ ਦਿੱਤਾ ਨਹੀਂ ਜਾ ਰਿਹਾ। ਇਸ ਮਾਮਲੇ ਦਾ ਕੋਈ ਹੱਲ ਜਿਹੜਾ ਜੀ ਉਹ ਕੱਢਿਆ ਜਾਵੇ। ਵੇਖਦੇ ਆ ਜੀ ਕਿ ਸੈਂਟਰ ਦੀ ਸਰਕਾਰ ਜਿਹੜੀ ਆ ਜੀ ਉਹ ਬਾਂਹ ਫੜਦੀ ਆ ਜਾਂ ਨਹੀਂ। ਪਰ ਸੈਂਟਰ ਦੀ ਸਰਕਾਰ ਦੇ ਕੋਲੇ ਜਦੋਂ ਵੀ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਜਾਂਦੀ ਆ ਤਾਂ ਉਹ ਇੱਕ ਗੱਲ ਕਹਿੰਦੇ ਆ ਕਿ ਜਿਹੜੇ ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਪੈਸੇ ਜਾਂਦੇ ਰਹੇ ਆ, ਜਿਹੜੇ ਕਦੀ ਕਿਤੇ ਲਾਤੇ ਕਦੀ ਕਿਤੇ ਲਾਤੇ, ਉਹਨਾਂ ਦਾ ਕੋਈ ਪਹਿਲਾਂ ਇਹ ਦੱਸੋ ਕਿ ਕੀ ਹੱਲ ਹੈ। ਹੁਣ ਉਹਦਾ ਹੱਲ ਜਿਹੜੀ ਹੈ ਜੀ ਉਹ ਮੌਜੂਦਾ ਸਰਕਾਰ ਕੀ ਦੱਸੇ ਨਾ। ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹ ਖੁੱਲ੍ਹ ਕੇ ਜਿਹੜਾ ਜੀ ਬੋਲ ਰਹੀ ਹੈ ਕਿ ਉਹਨਾਂ ਨੇ ਆਹ ਧੱਕੇ ਜਿਹੜੇ ਆ ਜੀ ਉਹ ਕੀਤੇ ਆ, ਲੋਕਾਂ ਦੇ ਸਾਹਮਣੇ ਜਿਹੜਾ ਜੀ ਉਹ ਲਿਆ ਕੇ ਦੱਸ ਦੇਣ। ਉਸ ਮਾਮਲੇ ਦੇ ਵਿੱਚ ਉਹਨਾਂ ਦੇ ਨਾਲ ਵੀ ਜਿਹੜਾ ਜੀ ਉਹ ਰੱਖਣਾ ਚਾਹੁੰਦੀ ਹੈ ਸਰਕਾਰ, ਜਿਹਦੇ ਕਰਕੇ ਇਹ ਸਮੱਸਿਆ ਜਿਹੜੀ ਆ ਉਹ ਜਿਉਂ ਦੀ ਤਿਉਂ ਬਣੀ ਪਈ। ਜੀ ਸਮੱਸਿਆਵਾਂ ਤਾਂ ਬਹੁਤ ਆ, ਪੁਰਾਣੀ ਸਰਕਾਰ ਸਮੱਸਿਆਵਾਂ ਬਹੁਤ ਛੱਡ ਗਈ ਆ। ਤੇ ਇਸ ਦੇ ਨਾਲ ਲੱਗਦਾ ਹੀ ਆਪਾਂ ਗੱਲ ਕਰਦੇ ਆ ਬਜਟ ਦੀ। ਜਿਉਂ ਹੀ ਬਜਟ ਪੇਸ਼ ਕੀਤਾ ਉਸ ਤੋਂ ਬਾਅਦ ਸ਼ੇਅਰ ਬਾਜ਼ਾਰ ਉੱਠਣ ਦਾ ਨਾਂ ਹੀ ਨਹੀਂ ਲੈ ਰਿਹਾ। ਜਿਹੜਾ ਸ਼ੇਅਰ ਬਾਜ਼ਾਰ ਹੈ ਜੀ, ਜੇ ਸ਼ੇਅਰ ਬਾਜ਼ਾਰ
ਆਮ ਬੋਲੀ 'ਚ ਕਹਿਣਾ ਹੋਵੇ ਤੇ ਉਹਦਾ ਤਾਂ ਮੰਦਾ ਹਾਲ ਜਿਹੜਾ ਜੀ ਉਹ ਹੋਇਆ ਪਿਆ ਜੀ। ਔਰ ਐਸੇ ਹਾਲਾਤ ਜਿਹੜੇ ਆ ਉਹ ਬਣੇ ਪਏ ਆ। ਇੱਕ ਤਾਂ ਆਲ ਟਾਈਮ ਜਿਹੜਾ ਜੀ ਉਹ ਲੋ ਚਲੇ ਗਿਆ, ਔਰ ਆਲ ਟਾਈਮ ਲੋ ਜਾਣ ਦੇ ਨਾਲ ਲੋਕ ਜਿਹੜੇ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਵਾਲੇ ਆ ਜੀ ਉਹ ਲੁੱਟੇ ਪੁੱਟੇ ਗਏ। ਮੁੰਬਈ ਦਾ ਸ਼ੇਅਰ ਬਾਜ਼ਾਰ ਦਾ ਜਿਹੜਾ ਸੈਂਸੈਕਸ ਸੀਗਾ ਜੀ ਉਹ 561 ਜਿਹੜੇ ਅੰਕ ਸੀ ਉਹਦੀ ਗਿਰਾਵਟ ਦੇ ਨਾਲ ਖੁੱਲਿਆ, ਔਰ 34,195.94 ਤੇ ਜਿਹੜਾ ਸੀ ਉਹ ਬੰਦ ਹੋਇਆ। ਅਮਰੀਕਨ ਬਾਜ਼ਾਰ ਜਿਹੜਾ ਸੀਗਾ ਜੀ ਉਹ ਡਿੱਗਣ ਦੇ ਨਾਲ ਏਸ਼ੀਆ ਸਣੇ ਜਿਹੜਾ ਜੀ ਇੱਥੇ ਤਰਥੱਲੀ ਮਚੀ ਹੋਈ ਹੈ। ਨੈਸ਼ਨਲ ਸਟਾਕ ਐਕਸਚੇਂਜ ਨਿਫਟੀ ਜਿਹੜਾ ਜੀ ਉਹ 168.30 ਅੰਕ ਡਿੱਗ ਕੇ 10,498.25 ਤੇ ਬੰਦ ਹੋਇਆ। ਜਿਹੜਾ ਸੈਂਸੈਕਟਰ ਕਾਰੋਬਾਰ ਹੈ ਜੀ ਉਹ ਸ਼ੁਰੂ ਹੋਇਆ ਤੇ ਕੁਝ ਮਿੰਟਾਂ ਦੇ ਵਿੱਚ ਕਰੀਬ 1275 ਅੰਕ ਜਿਹੜਾ ਸੀਗਾ ਜੀ ਉਹ ਹੇਠਾਂ ਡਿੱਗਿਆ। 34,000 ਤੋਂ ਵੀ ਹੇਠਾਂ ਜਿਹੜਾ ਸੀਗਾ ਜੀ ਉਹ ਆ ਗਿਆ, ਔਰ ਨਿਫਟੀ ਜਿਹੜੀ ਸੀ ਉਹ ਕੁਝ ਮਿੰਟਾਂ ਦੇ ਵਿੱਚ 390 ਅੰਕ ਹੇਠਾਂ ਜਿਹੜਾ ਸੀਗਾ ਉਹ ਚਲੇ ਗਿਆ। ਔਰ ਸੈਂਸੈਕਸ ਲਾਸਟ ਦੇ ਵਿੱਚ ਬਾਜ਼ਾਰ ਬੰਦ ਹੋਣ ਤੱਕ 561.22 ਅੰਕ ਹੇਠਾਂ ਜਿਹੜਾ ਜੀ ਆਇਆ। ਬਾਅਦ ਦੇ ਵਿੱਚ ਕੁਝ ਜਿਹੜੇ ਸ਼ੇਅਰ ਸੀਗੇ ਉਹਨਾਂ ਦੇ ਵਿੱਚ ਖਰੀਦੋ ਫਰੋਖਤ ਜਿਹੜੀ ਹੈ ਜੀ ਉਹ ਜ਼ਰੂਰ ਹੋਈ। 5 ਜਨਵਰੀ ਤੋਂ ਬਾਅਦ ਸੈਂਸੈਕਸ ਦਾ ਹੇਠਲਾ ਪੱਧਰ ਹੈ ਜੀ ਨਿਫਟੀ 168.30 ਅੰਕ ਡਿੱਗਿਆ, ਜਦੋਂ ਕਿ 10,443.20 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਔਰ ਕਾਰੋਬਾਰ ਦੇ ਦੌਰਾਨ ਇਹ 10,276.30 ਤੋਂ ਲੈ ਕੇ 10,594.14 ਅੰਕ ਤੱਕ ਜਿਹੜਾ ਜੀ ਉਹ ਚਲੇ ਗਿਆ ਸੀਗਾ। 1 ਫਰਵਰੀ ਨੂੰ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਸੈਂਸੈਕਸ ਹੁਣ ਤੱਕ 1769.8 ਅੰਕ ਜਿਹੜਾ ਉਹ ਹੇਠਾਂ ਆਇਆ। ਬਜਟ ਦੇ ਵਿੱਚ ਸ਼ੇਅਰਾਂ ਤੋਂ ਹੋਣ ਵਾਲੇ ਲੰਮੇ ਸਮੇਂ ਦੀ ਜਿਹੜੀ ਪੂੰਜੀ ਲਾਭ ਹੈ ਜੀ, ਜਿਹੜਾ ਉਹਦੇ ਤੋਂ ਜਿਹੜਾ ਇੰਟਰਸਟ ਮਿਲਦਾ ਉਹਦੇ ਉੱਤੇ ਟੈਕਸ ਲਾਉਣ ਦੀ ਤਜਵੀਜ਼ ਜਿਹੜੀ ਉਹ ਪੇਸ਼ ਕੀਤੀ ਗਈ ਸੀਗੀ। ਬਾਜ਼ਾਰ ਡਿੱਗਣ ਕਰਕੇ ਜਿਹੜੇ ਇਨਵੈਸਟਰ ਨੇ ਜੀ ਉਹਨਾਂ ਦੀ ਕੋਈ 2.72 ਲੱਖ ਕਰੋੜ ਰੁਪਏ ਤੋਂ ਵੱਧ ਜਿਹੜੀ ਹੈ ਜੀ ਉਹ ਘਟ ਗਈ ਆ। ਉਹਨਾਂ ਦੀ ਵਾਲ ਸਟਰੀਟ ਰਿਕਾਰਡ ਜਿਹੜਾ ਜੀ ਉਹ ਕਹਿੰਦਾ ਕਿ ਭਾਰਤ ਸਣੇ ਵਿਸ਼ਵ ਦੇ ਬਾਜ਼ਾਰਾਂ ਦੇ ਉੱਤੇ ਅਸਰ ਪਿਆ, ਪਰ ਇਹ ਆਪਣਾ ਆਪ ਜਿਹੜਾ ਜੀ ਉਹ ਲੁਕਾਉਣ ਵਾਲੀ ਗੱਲ ਜਿਹੜੀ ਉਹ ਕਹੀ ਜਾ ਸਕਦੀ ਹੈ। ਅਸਲ ਦੇ ਵਿੱਚ ਜਿਹੜਾ ਬਜਟ ਹੈ ਜੀ ਉਹਨੇ ਐਸਾ ਮੂੰਹ ਜਿਹੜਾ ਜੀ ਉਹ ਸੁੱਟਿਆ ਸ਼ੇਅਰ ਬਾਜ਼ਾਰ ਨੂੰ ਕਿ ਇਹ ਕਿੰਨੀ ਦੇਰ ਉੱਠ ਨਹੀਂ ਸਕੂਗਾ, ਇਹਦਾ ਕੁਝ ਵੀ ਜਿਹੜਾ ਜੀ ਉਹ ਪਤਾ ਨਹੀਂ ਹੈ, ਕਿਉਂਕਿ ਡਰ ਤੇ ਸਹਿਮ ਦਾ ਮਾਹੌਲ ਜਿਹੜਾ ਇਸ ਵੇਲੇ ਇਸ ਸ਼ੇਅਰ ਬਾਜ਼ਾਰ ਦੇ ਵਿੱਚ ਬਣਿਆ ਪਿਆ ਜੀ। ਤੇ ਫਰੀਦਕੋਟ ਰਿਆਸਤ ਬਾਰੇ ਅਦਾਲਤੀ ਫੈਸਲੇ ਨੇ ਟਰਸਟ ਦੇ ਹੱਥ ਬੰਨੇ? ਨਹੀਂ ਜੀ, ਇਹ ਰਿਆਸਤ ਹੈ ਜੀ ਜਿਹੜੀ ਫਰੀਦਕੋਟ ਦੀ ਰਿਆਸਤ ਹੈ, ਇਹਦਾ ਅਖੀਰਲਾ ਰਾਜਾ ਸੀਗਾ ਹਰਿੰਦਰ ਸਿੰਘ ਬਰਾੜ ਜੀ। ਔਰ ਤਕਰੀਬਨ 30 ਸਾਲ ਪਹਿਲਾਂ ਫਰੀਦਕੋਟ ਰਿਆਸਤ ਦੀ ਜਾਇਦਾਦ ਤੇ ਇਹਦੇ ਸਾਂਭ ਸੰਭਾਲ ਦੇ ਵਾਸਤੇ ਜਿਹੜੀ ਵਸੀਅਤ ਹੈ ਉਹ ਰੱਦ ਕਰ ਦਿੱਤੀ ਅਦਾਲਤੀ ਫੈਸਲੇ ਨੇ। ਹੁਣ ਫਰੀਦਕੋਟ ਰਿਆਸਤ ਦਾ ਜਾਇਦਾਦ ਸੰਬੰਧੀ ਜਿਹੜਾ ਪਰਿਵਾਰਕ ਵਿਵਾਦ ਸੀਗਾ ਜੀ ਉਹ ਹੋਰ ਡੂੰਘਾ ਹੋ ਗਿਆ। ਦੇਸ਼ ਭਰ ਦੇ ਵਿੱਚ ਰਿਆਸਤ ਦੀਆਂ ਸ਼ਾਹੀ ਇਮਾਰਤਾਂ, ਮਹਿਲ, ਕਿਲੇ, ਅਸਲਾ, ਜ਼ਮੀਨਾਂ ਤੇ 400 ਤੋਂ ਵੱਧ ਰਿਆਸਤ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਭਵਿੱਖ ਦੇ ਉੱਤੇ ਤਲਵਾਰ ਜਿਹੜੀ ਹੈ ਜੀ ਉਹ ਲਟਕ ਗਈ ਹੈ। 1 ਮਾਰਚ ਤੋਂ ਬਾਅਦ ਟਰਸਟ ਕਾਨੂੰਨੀ ਤੌਰ ਦੇ ਉੱਤੇ ਇਹ ਜਿਹੜੀ ਸ਼ਾਹੀ ਜਾਇਦਾਦ ਆ ਉਹ ਨਹੀਂ ਵਰਤ ਸਕੂਗਾ ਤੇ ਨਾ ਹੀ ਟਰਸਟ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਪੈਸਾ ਨਿਕਲ ਸਕੂਗਾ। ਟਰਸਟ ਦਾ ਹਰ ਮਹੀਨੇ ਦਾ ਖਰਚਾ 1 ਕਰੋੜ ਰੁਪਏ ਹੈ ਜੀ। ਮੁਹਾਲੀ ਦੀ ਅਦਾਲਤ ਨੇ ਫਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਹੇਠਲੀ ਅਦਾਲਤ ਵੱਲੋਂ ਰੱਦ ਕਰਨ ਦੇ ਫੈਸਲੇ ਨੂੰ ਠੀਕ ਠਹਿਰਾਇਆ ਤੇ ਟਰਸਟ ਦੀ ਅਪੀਲ ਖਾਰਜ ਕੀਤੀ ਹੈ ਜੀ। ਅਦਾਲਤ ਦਾ ਫੈਸਲਾ ਫਰੀਦਕੋਟ ਰਿਆਸਤ ਦੇ ਰਾਜੇ ਦੀ ਜਾਇਦਾਦ ਹੁਣ ਸ਼ਾਹੀ ਪਰਿਵਾਰ ਦੇ ਕਾਨੂੰਨੀ ਵਾਰਸਾਂ ਦੇ ਵਿੱਚ ਬਰਾਬਰ ਜਿਹੜੀ ਹੈ ਜੀ ਉਹ ਵੰਡੀ ਜਾਊਗੀ। ਰਾਜਾ ਹਰਿੰਦਰ ਸਿੰਘ ਬਰਾੜ ਦੇ ਵੱਲੋਂ 1 ਜੂਨ 86 ਨੂੰ ਵਸੀਅਤ ਜਿਹੜੀ ਹੈ ਜੀ ਉਹਦੇ ਰਾਹੀਂ ਆਪਣੀ ਸਾਰੀ ਜਾਇਦਾਦ ਦੀ ਸਾਂਭ ਸੰਭਾਲ ਦੇ ਵਾਸਤੇ ਮਹਾਰਾਵਲ ਖੇਵਾ ਜੀ ਟਰਸਟ ਦਾ ਗਠਨ ਕੀਤਾ ਗਿਆ ਸੀਗਾ। ਇਹ ਵਸੀਅਤ ਦੇ ਮੁਤਾਬਕ ਫਰੀਦਕੋਟ ਰਿਆਸਤ ਦੇ ਆਖਰੀ ਰਾਜੇ ਦੇ ਕੋਲੇ 25,000 ਕਰੋੜ ਤੋਂ ਵੱਧ ਦੀ ਜਾਇਦਾਦ ਮੌਜੂਦ ਹੈ, ਜਿਹਦੇ ਵਿੱਚ 3,000 ਏਕੜ ਜ਼ਮੀਨ, 1 ਹਵਾਈ ਅੱਡਾ, 3 ਵਿਦੇਸ਼ੀ ਜਹਾਜ਼, 2 ਕਿਲੇ, ਰਾਜ ਮਹਿਲ, ਹੀਰੇ, ਸੋਨਾ, ਚਾਂਦੀ, 2 ਦਰਜਨ ਤੋਂ ਵੱਧ ਭਾਰਤ ਦੇ ਵਿੱਚ ਆਲੀਸ਼ਾਨ ਇਮਾਰਤਾਂ, ਅਸਲਾ ਖਾਨਾ, ਅਜਾਇਬ ਘਰ ਜਿਹੜੇ ਵੀ ਉਹ ਸ਼ਾਮਲ ਹੈ। ਰਾਜੇ ਦੀ ਟਰਸਟ ਦੀ 1200 ਏਕੜ ਜ਼ਮੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਖੋਜ ਕਾਰਜਾਂ ਦੇ ਵਾਸਤੇ 30 ਸਾਲ ਠੇਕੇ ਦਿੱਤੀ ਹੋਈ ਆ। ਮਹਾਰਾਜਾ ਹਰਿੰਦਰ ਸਿੰਘ ਵੱਲੋਂ ਜਿਹੜਾ ਬਣਾਇਆ ਗਿਆ ਟਰਸਟ ਸੀਗਾ ਤੇ ਸ਼ਾਹੀ ਵਸੀਅਤ ਉਹਨੂੰ ਉਹਦੀ ਲੜਕੀ ਅੰਮ੍ਰਿਤ ਕੌਰ ਨੇ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਸੀ, ਜਿਹਦੇ ਵਿੱਚ ਰਾਜਕੁਮਾਰੀ ਅੰਮ੍ਰਿਤ ਕੌਰ ਕੇਸ ਜਿੱਤ ਗਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤ ਕੌਰ ਜਿਹੜੀ ਆ ਉਹ ਸ਼ਾਹੀ ਜਾਇਦਾਦ ਨੂੰ ਵੰਡਣ ਤੇ ਆਪਣੇ ਕਬਜ਼ੇ ਦੇ ਵਿੱਚ ਲੈਣ ਲਈ ਨਵਾਂ ਵਿਵਾਦ ਸ਼ੁਰੂ ਹੋਣ ਦੀ ਜਿਹੜੀ ਆ ਜੀ ਉਹ ਸੰਭਾਵਨਾ ਹੈ। ਰਾਜੇ ਦੀ ਕੁੜੀ ਅੰਮ੍ਰਿਤ ਕੌਰ ਨੇ ਅਦਾਲਤੀ ਫੈਸਲੇ ਦਾ ਸਵਾਗਤ ਜਿਹੜਾ ਜੀ ਉਹ ਕੀਤਾ ਤੇ ਇਹ ਕਿਹਾ ਕਿ ਉਹਨੇ ਕਦੀ ਕੋਈ ਵਸੀਅਤ ਜਿਹੜੀ ਉਹ ਨਹੀਂ ਸੀ ਬਣਾਈ, ਬਲਕਿ ਇਹ ਜਾਅਲੀ ਦਸਤਾਵੇਜ਼ ਜਿਹੜੇ ਆ
ਉਹ ਤਿਆਰ ਕੀਤੇ ਗਏ ਸੀਗੇ। ਇਹ ਮਾਮਲਾ ਕਈ ਸਾਲਾਂ ਤੋਂ ਜਿਹੜਾ ਜੀ ਉਹ ਚਰਚਾ ਦੇ ਵਿੱਚ ਰਿਹਾ। ਹੁਣ ਅਦਾਲਤੀ ਫੈਸਲਾ ਜਿਹੜਾ ਜੀ ਰਾਜੇ ਦੀਆਂ 2 ਧੀਆਂ ਦੇ ਹੱਕ ਦੇ ਵਿੱਚ ਆ ਜਾਣ ਤੋਂ ਬਾਅਦ ਜਿਹੜਾ ਜੀ ਇਹਨੇ ਨਵਾਂ ਮੋੜ ਲੈ ਲਿਆ। ਉਹਦੇ ਵੈਸੇ ਇਹ ਜਿਹੜਾ ਆਖਰੀ ਰਾਜਾ ਸੀਗਾ ਜੀ ਉਹਦਾ ਇੱਕ ਪੁੱਤ ਵੀ ਸੀਗਾ, ਪਰ ਉਹਦੀ 1981 ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਔਰ ਉਹਦੀਆਂ ਜਿਹੜੀਆਂ ਵਾਰਸ ਸੀਗੀਆਂ ਇਹ 2 ਧੀਆਂ ਸਨ। ਉਂਝ 3 ਧੀਆਂ ਸੀ ਪਰ ਇੱਕ ਧੀ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੈ। ਇਸ ਕਰਕੇ 50-50% ਜਿਹੜਾ ਜੀ ਦੋਨਾਂ ਧੀਆਂ ਦੇ ਹਿੱਸੇ ਆਊਗਾ ਅਦਾਲਤੀ ਫੈਸਲੇ ਦੇ ਅਨੁਸਾਰ। ਜੀ ਕਾਫੀ ਟਾਈਮ ਤੋਂ ਸੀ ਜੀ ਇਸ ਬਾਰੇ ਸੁਣ ਰਹੇ ਤੇ ਅੱਗੇ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ। ਤੇ ਇਸ ਅੱਡੇ ਨੇ ਬਾਕੀ ਹਵਾਈ ਅੱਡਿਆਂ ਨੂੰ ਪਛਾੜਿਆ। ਇਹ ਬੜੀ ਤਸੱਲੀ ਦੇਣ ਵਾਲੀ ਜਿਹੜੀ ਦੀ ਉਹ ਖਬਰ ਹੈ। ਇਤਿਹਾਸਕ ਨਗਰ ਜਿਹੜਾ ਜੀ ਅੰਮ੍ਰਿਤਸਰ, ਇੱਥੇ ਜਿਹੜਾ ਇਹਦਾ ਹਵਾਈ ਅੱਡਾ ਜਿਉਂ ਬਣਿਆ ਚਰਚਾ ਦੇ ਵਿੱਚ ਰਿਹਾ ਜੀ। ਕਦੀ ਇੱਥੇ ਫਲਾਈਟਾਂ ਸ਼ੁਰੂ ਹੋ ਗਈਆਂ, ਕਦੇ ਹਟ ਗਈਆਂ। ਪਿਛਲੇ ਕੁਝ ਸਮੇਂ ਤੋਂ ਜਿਹੜੇ ਜੀ ਉਹ ਨਿਰੰਤਰ ਇੱਥੇ ਜਿਹੜਾ ਜੀ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ। ਵੈਸੇ ਇਹ ਹਵਾਈ ਅੱਡਾ ਉਹਨਾਂ ਹਵਾਈ ਅੱਡਿਆਂ ਦੇ ਵਿੱਚ ਸ਼ੁਮਾਰ ਹੈ ਜਿੱਥੇ ਕਿ ਇੰਤਜ਼ਾਮ ਬੜੇ ਬਿਹਤਰ ਨੇ। ਖਾਸ ਤੌਰ ਦੇ ਉੱਤੇ ਫੌਗ ਵਗੈਰਾ ਦੇ ਵਿੱਚ ਫਲਾਈਟ ਜਿਹੜੀਆਂ ਜੀ ਉਹ ਲਾਉਣੀਆਂ ਉਹ ਇਸ ਹਵਾਈ ਅੱਡੇ ਦੇ ਉੱਤੇ ਜਿਹੜਾ ਜੀ ਇਹਦਾ ਇੰਤਜ਼ਾਮ ਹੈਗਾ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਜਿਹੜਾ ਜੀ ਦਸੰਬਰ 17 ਦੇ ਵਿੱਚ 83.5% ਜਿਹੜੇ ਡੋਮੈਸਟਿਕ ਪੈਸੰਜਰ ਨੇ ਉਹਨਾਂ ਦੀ ਗਿਣਤੀ ਦੇ ਨਾਲ ਮੁਲਕ ਦੇ ਸਾਰੇ ਜਿਹੜੇ ਇੰਟਰਨੈਸ਼ਨਲ ਏਅਰਪੋਰਟ ਨੇ ਉਹਨਾਂ ਦੇ ਵਿੱਚੋਂ ਪਹਿਲੇ ਥਾਂ ਦੇ ਉੱਤੇ ਜਿਹੜਾ ਜੀ ਉਹ ਰਿਹਾ। ਔਰ ਦੂਜੀ ਜਿਹੜਾ 70.6% ਦੇ ਵਾਧੇ ਨਾਲ ਮਦੁਰਾਈ ਹਵਾਈ ਅੱਡਾ ਰਿਹਾ ਜੀ। ਔਰ ਜਿਹੜਾ ਇਹ ਦੱਸਿਆ ਗਿਆ ਜੀ ਕਿ ਦਸੰਬਰ 16 ਦੇ ਵਿੱਚ ਜਿਹੜੇ ਡੋਮੈਸਟਿਕ ਪੈਸੰਜਰ ਨੇ ਉਹਨਾਂ ਦੀ ਗਿਣਤੀ 88,790 ਸੀ ਤੇ ਦਸੰਬਰ 17 ਤੱਕ ਇਹ ਵੱਧ ਕੇ 1,62,932 ਜਿਹੜੀ ਹੈ ਜੀ ਉਹ ਹੋ ਗਈ। ਜਿਹੜੇ ਇੰਟਰਨੈਸ਼ਨਲ ਪੈਸੰਜਰ ਨੇ ਜੀ ਉਹਨਾਂ ਦੀ ਕੁੱਲ ਗਿਣਤੀ 56,224 ਸੀ, ਜਦੋਂ ਕਿ ਦਸੰਬਰ 16 ਦੇ ਵਿੱਚ ਇਹ ਗਿਣਤੀ 51,945 ਹੋ ਗਈ, ਜਿਹਦੇ ਵਿੱਚ 8.4% ਵਾਧਾ ਹੋਇਆ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਭਾਰਤ ਦੇ ਸਾਰੇ ਹਵਾਈ ਅੱਡਿਆਂ ਦੇ ਦਸੰਬਰ ਦੇ ਜਿਹੜੇ ਅੰਕੜੇ ਨੇ ਉਹ ਕੱਢੇ ਨੇ। ਦਸੰਬਰ 17 ਦੇ ਵਿੱਚ ਜਿਹੜੇ ਪੈਸੰਜਰ ਨੇ ਉਹਨਾਂ ਦੀ ਕੁੱਲ ਗਿਣਤੀ 2,19,216 ਸੀ ਔਰ ਨਵੰਬਰ 17 ਦੇ ਵਿੱਚ ਇਹ ਗਿਣਤੀ 2,13,615 ਨੂੰ ਮਾਤ ਪਾ ਗਈ ਜੀ। ਔਰ ਜਿਹੜਾ ਇੱਥੇ ਮੁਸਾਫਰਾਂ ਦੀ ਸਾਲਾਨਾ ਗਿਣਤੀ 17 ਦੇ ਵਿੱਚ ਪਹਿਲੀ ਵਾਰੀ 20 ਲੱਖ ਨੂੰ ਜਿਹੜਾ ਜੀ ਉਹ ਪਾਰ ਕਰ ਗਈ। ਸਾਲ 16 ਦੇ ਵਿੱਚ 15 ਲੱਖ ਦੀ ਗਿਣਤੀ ਸੀ, 37.4% ਇਹਦੇ ਵਿੱਚ ਵਾਧਾ ਹੋਇਆ। ਪਿਛਲੇ ਸਾਲਾਂ ਦੇ ਵਾਂਗ 17 ਦੇ ਵਿੱਚ ਵੀ ਸਭ ਤੋਂ ਵੱਧ 11 ਲੱਖ ਪੈਸੰਜਰ ਨੇ ਅੰਮ੍ਰਿਤਸਰ ਦਿੱਲੀ ਤੇ ਅੰਮ੍ਰਿਤਸਰ ਮੁੰਬਈ ਉਡਾਣ ਦੇ ਵਿੱਚ ਜੀ 2,08,000 ਮੁਸਾਫਰਾਂ ਨੇ ਜਿਹੜਾ ਜੀ ਸਫ਼ਰ ਕੀਤਾ। ਇੰਟਰਨੈਸ਼ਨਲ ਜਿਹੜੀਆਂ ਫਲਾਈਟ ਸੀਗੀਆਂ ਜੀ ਅੰਮ੍ਰਿਤਸਰ ਤੇ ਦੁਬਈ ਦੇ ਵਿਚਾਲੇ ਸਭ ਤੋਂ ਵੱਧ 2,03,000 ਦੇ ਕਰੀਬ ਜਿਹੜੇ ਪੈਸੰਜਰ ਸੀ ਉਹਨਾਂ ਨੇ ਜਿਹੜੀ ਫਲਾਈਟ ਲਈ, ਜਦੋਂ ਕਿ ਦੂਜੀ ਜਗ੍ਹਾ ਅੰਮ੍ਰਿਤਸਰ ਦੋਹਾ ਵਿਚਕਾਰ ਸੀਗੀ ਜੀ ਜਿੱਥੇ 1 ਲੱਖ ਤੋਂ ਉੱਪਰ ਪੈਸੰਜਰ ਜਿਹੜੇ ਸੀ ਉਹਨਾਂ ਨੇ ਕਤਰ ਏਅਰਵੇਜ਼ ਦੀ ਉਡਾਨ ਜਿਹੜੀ ਹੈ ਜੀ ਉਹਦੀ ਵਰਤੋਂ ਕੀਤੀ। ਏਅਰ ਇੰਡੀਆ ਦੇ ਵੱਲੋਂ ਇਸੇ ਮਹੀਨੇ ਦੀ 20 ਤਰੀਕ ਤੋਂ ਅੰਮ੍ਰਿਤਸਰ ਬਰਮਿੰਘਮ ਜਿਹੜੀ ਫਲਾਈਟ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ, ਜਿਹਦੇ ਨਾਲ ਇੰਟਰਨੈਸ਼ਨਲ ਜਿਹੜੇ ਪੈਸੰਜਰ ਨੇ ਉਹਦੇ ਵਿੱਚ ਹੋਰ ਜਿਹੜਾ ਜੀ ਉਹ ਵਾਧਾ ਹੋਊਗਾ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਕੁਆਲਾਲੰਪਰ ਤੇ ਬੈਂਕਾਕ ਤੋਂ ਵੀ ਜਿਹੜੀਆਂ ਅੰਮ੍ਰਿਤਸਰ ਨੂੰ ਡਾਇਰੈਕਟ ਫਲਾਈਟ ਜਿਹੜੀਆਂ ਆਉਣ ਵਾਲੇ ਸਮੇਂ ਦੇ ਦੌਰਾਨ ਸ਼ੁਰੂ ਹੋ ਸਕਦੀਆਂ ਨੇ। ਦੁਬਈ, ਟਰਕਿਸ਼ ਏਅਰਵੇਜ਼, ਓਮਾਨ ਏਅਰਵੇਜ਼ ਜਿਹੜੀਆਂ ਉਹ ਅੰਮ੍ਰਿਤਸਰ ਤੋਂ ਫਲਾਈਟ ਸ਼ੁਰੂ ਕਰਨਾ ਚਾਹੁੰਦੀਆਂ ਨੇ, ਪਰ ਕੁਝ ਅੜਿੱਕੇ ਨੇ ਜਿਹੜੇ ਭਾਰਤ ਦੇ ਨਾਲ ਹਵਾਈ ਅੱਡਿਆਂ ਦੇ ਬਾਰੇ ਦੇ ਵਿੱਚ ਉਹ ਕਿਤੇ ਨਾ ਕਿਤੇ ਆੜੇ ਆ ਰਹੇ ਆ। ਜੇ ਇਹ ਜਿਹੜਾ ਜੀ ਨਿਕਲਦੀਆਂ ਨੇ ਗਲਿਚਸ ਤਾਂ ਨਿਰਸੰਦੇਹ ਅੰਮ੍ਰਿਤਸਰ ਜਿਹੜਾ ਏਅਰਪੋਰਟ ਹੈ ਉਹ ਉਹਨਾਂ ਬੇਬੀ ਏਅਰਪੋਰਟਾਂ ਦੇ ਵਿੱਚੋਂ ਅਗਲੇ ਕੁਝ ਸਾਲਾਂ ਦੇ ਦੌਰਾਨ ਆ ਸਕਦਾ ਹੈ ਜਿੱਥੇ ਪੈਸੰਜਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਆਉਂਦੇ ਨੇ, ਕਿਉਂਕਿ ਅੰਮ੍ਰਿਤਸਰ ਜਿਹੜਾ ਜੀ ਇੱਕ ਧਾਰਮਿਕ ਪੁਆਇੰਟ ਆਫ ਵਿਊ ਤੋਂ ਵੀ ਜਿਹੜਾ ਜੀ ਬਹੁਤ ਮਹੱਤਤਾ ਰੱਖਦਾ ਹੈ। ਇਸ ਕਰਕੇ ਇੱਥੇ ਜਿਹੜਾ ਜ਼ਿਆਦਾ ਪੈਸੰਜਰ ਦਾ ਆਉਣਾ ਇਹ ਇੱਕ ਚੰਗੀ ਖਬਰ ਹੈ ਜੀ। ਬਿਲਕੁਲ ਜੀ, ਜੇ ਇਸ ਤੇ ਪੋਲਿਟਿਕਸ ਨਾ ਹੋਵੇ ਤਾਂ ਕਾਫੀ ਕਮਾਈ ਵੀ ਕਰ ਸਕਦੇ ਆ ਇੱਥੋਂ। ਤੇ ਅੱਗੇ ਆਪਾਂ ਹਾਈ ਕੋਰਟ ਦੀ ਗੱਲ ਕਰਦੇ ਹਾਂ। ਉਹਨਾਂ ਨੇ ਡੇਰੇ ਵਾਲੇ ਪੈਸਿਆਂ ਬਾਰੇ ਪੁੱਛਿਆ ਕਿ ਉਹ ਕਿੱਥੇ ਚਲ ਗਏ। ਦੇਖੋ ਜੀ ਇਹ ਜਿਹੜਾ ਜੀ ਗੁਰਮੀਤ ਰਾਮ ਰਹੀਮ ਜਿਹੜਾ ਸੱਚੇ ਸੌਦੇ ਦਾ ਮੁਖੀ ਸੀਗਾ ਜੀ, ਉਹਦਾ IT ਹੈਡ ਵਨੀਤ ਕੁਮਾਰ ਨੇ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਕਬੂਲ ਕੀਤਾ ਸੀਗਾ ਕਿ ਡੇਰੇ ਦੇ ਵਿੱਚ 2 ਤੋਂ 3 ਵਹੀਕਲ ਭਰ ਕੇ ਕੈਸ਼ ਜਿਹੜਾ ਜੀ ਉਹ ਬਾਹਰ ਗਿਆ। ਹੁਣ ਹਾਈ ਕੋਰਟ ਨੇ ਪੁੱਛਿਆ ਵੀ ਇਹ ਕੈਸ਼ ਪੁਲਿਸ ਖਾ ਗਈ ਜਾਂ ਗਰਾਊਂਡ ਦੇ ਵਿੱਚ ਕਿਤੇ ਡੰਪ ਕਰ ਦਿੱਤਾ। ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਉਹਦੇ ਵਿੱਚ ਇਹ ਸਵਾਲ ਜਸਟਿਸ ਸੂਰਿਆ ਕਾਂਤ ਹੋਰਾਂ ਨੇ ਹਰਿਆਣਾ ਪੁਲਿਸ ਦੀ SIT ਨੂੰ ਕੀਤਾ।
ਉਹਨਾਂ ਨੇ ਇਹ ਕਿਹਾ ਕਿ ਸਾਨੂੰ ਤੁਹਾਡੀ ਰਿਪੋਰਟ ਦੇ ਉੱਤੇ ਕੋਈ ਵਿਸ਼ਵਾਸ ਨਹੀਂਗਾ। ਇਹ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੁੱਛ ਗਿੱਛ ਦਾ ਖੁਲਾਸਾ ਜਿਹੜਾ ਉਹ ਜਨਤਕ ਕੀਤਾ ਜਾਵੇ, ਪਰ ਜਦੋਂ ਜਾਂਚ ਖਾਮੀਆਂ ਦੇ ਨਾਲ ਭਰੀ ਹੋਵੇ ਤਾਂ ਉਹਨੂੰ ਜਨਤਕ ਕਰਨਾ ਬਿਹਤਰ ਹੈ। ਡੇਰੇ ਦੇ IT ਹੈਡ ਵਿਨੀਤ ਕੁਮਾਰ ਨੇ SIT ਦੇ ਸਾਹਮਣੇ ਪੁੱਛਗਿੱਛ ਦੇ ਵਿੱਚ ਮੰਨਿਆ ਕਿ ਡੇਰੇ ਦੇ ਵਿੱਚੋਂ ਕੈਸ਼ ਬਾਹਰ ਗਿਆ ਤੇ ਉਹਨੂੰ ਬਲਰਾਜ ਸਿੰਘ ਲੈ ਕੇ ਗਿਆ। ਪੁਲਿਸ ਨੇ ਬਲਰਾਜ ਸਿੰਘ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ ਔਰ ਇਹਦੇ ਤੋਂ ਹਾਈ ਕੋਰਟ ਨੇ ਕਿਹਾ ਪਤਾ ਲੱਗਦਾ ਕਿ ਜਾਂਚ ਦਾ ਲੈਵਲ ਕੀ ਹੋਊਗਾ। ਹਾਈ ਕੋਰਟ ਨੇ SIT ਨੂੰ ਜਿਹੜਾ ਜੀ ਹੁਕਮ ਦਿੱਤੇ ਆ ਕਿ CRPC ਦੇ 161 ਦੇ ਤਹਿਤ ਦਰਜ ਕੀਤੇ ਗਏ ਬਿਆਨਾਂ ਨੂੰ ਰੀ-ਐਗਜ਼ਾਮੀਨੇਸ਼ਨ ਜਿਹੜਾ ਜੀ ਇਹਦਾ ਕੀਤਾ ਜਾਵੇ ਔਰ ਜੇ ਜ਼ਰੂਰਤ ਹੈ ਤੇ ਦੁਬਾਰਾ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਦੀ ਸਟੇਟਸ ਰਿਪੋਰਟ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਜਿਹੜਾ 3 ਜੱਜਾਂ ਦੇ ਬੈਂਚ ਨੇ ਇਹ ਗੱਲ ਕਹੀ ਕਿ SIT ਜਾਂਚ ਦੇ ਨਾਂ ਦੇ ਉੱਤੇ ਕੋਰਟ ਨੂੰ ਹਾਈ ਕੋਰਟ ਨੂੰ ਗੁੰਮਰਾਹ ਕਰਨਾ ਬੰਦ ਕਰੇ ਤੇ ਲੋਕਾਂ ਨੂੰ ਕਾਨੂੰਨ ਵਿਵਸਥਾ ਦੇ ਵਿੱਚ ਵਿਸ਼ਵਾਸ ਬਣਾਏ ਰੱਖਣ ਦੇ ਵਾਸਤੇ ਮਿਸਿੰਗ ਲਿੰਕ ਦੇ ਉੱਤੇ ਕੰਮ ਦਾ ਜਾਂਚ ਜਿਹੜੀ ਹੈ ਜੀ ਉਹ ਪੂਰੀ ਕਰੇ। ਹਾਈ ਕੋਰਟ ਨੇ ਇਹ ਵੀ ਪੁੱਛਿਆ ਕਿ ਹਿੰਸਾ ਭੜਕਾਉਣ ਦੇ ਵਾਸਤੇ ਮਾਮਲੇ 'ਚ ਕੁੱਲ ਕਿੰਨੀਆਂ FIR ਦਰਜ ਕੀਤੀਆਂ ਗਈਆਂ ਸੀ। ਇਹਦੇ 'ਚ ਹਰਿਆਣਾ ਪੁਲਿਸ ਨੇ ਕਿਹਾ ਕਿ ਕੁੱਲ 240 FIR ਦਰਜ ਕੀਤੀਆਂ ਗਈਆਂ ਸੀ, ਜਿਹਦੇ ਵਿੱਚੋਂ 203 ਮਾਮਲਿਆਂ 'ਚ ਚਲਾਨ ਜਿਹੜਾ ਜੀ ਉਹ ਪੇਸ਼ ਕਰ ਦਿੱਤਾ ਗਿਆ। ਬਾਕੀਆਂ ਦੇ ਵਿੱਚ ਜਾਂਚ ਜਿਹੜੀ ਹੈ ਜੀ ਉਹ ਜਾਰੀ ਆ। ਜਿਹੜੇ ਕੁਝ ਲੋਕ ਲਾਪਤਾ ਹੋਏ ਸੀ 25 ਡੇਰਾ ਸਮਰਥਕ, ਇਸ ਮਾਮਲੇ ਦੇ ਉੱਤੇ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਲੋਕ ਮਿਲੇ ਆ ਉਹਨਾਂ ਦੀ ਰਿਪੋਰਟ ਪੁਲਿਸ ਨੇ ਦਿੱਤੀ ਹੈ ਤਾਂ 23 ਲੋਕਾਂ ਦੇ ਜਿਹੜੇ 2 ਮਿਲੇ ਉਹਨਾਂ ਦੀ ਰਿਪੋਰਟ ਦਿੱਤੀ। 23 ਜਿਹੜੇ ਆ ਅਜੇ ਇਹਦੇ ਬਾਰੇ ਕੋਈ ਜਾਣਕਾਰੀ ਜਿਹੜੀ ਹੈ ਜੀ ਉਹ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਪੂਰੀ ਜਾਣਕਾਰੀ ਲਿਆ ਕੇ ਡਿਟੇਲ ਜਿਹੜੀ ਹੈ ਜੀ ਉਹ ਪੇਸ਼ ਕਰੋ। ਸੋ ਇਸ ਮਾਮਲੇ ਦੇ ਉੱਤੇ SIT ਹਰਿਆਣੇ ਦੀ ਸਰਕਾਰ ਜਿਹੜੀ ਹੈ ਜੀ ਉਹ ਮੁੜ ਕੇ ਘਿਰਦੀ ਨਜ਼ਰ ਆ ਰਹੀ ਹੈ ਕਿ SIT ਦਾ ਜਿਹੜਾ ਉੱਥੋਂ ਦਾ ਹੈਡ ਹੈ ਮਾਫਕਰਨਾ SIT ਦਾ IT ਵਿੰਗ ਦਾ, ਉਹ ਤਾਂ ਇਹ ਕਹਿ ਰਿਹਾ ਕਿ 3 ਵਹੀਕਲ ਫਲਾਣਾ ਬੰਦਾ ਜਿਹੜਾ ਜੀ ਇੱਥੋਂ ਕੱਢ ਕੇ ਲੈ ਕੇ ਗਿਆ ਤਾਂ ਉਹ ਕਿੱਥੇ ਗਏ। ਹੁਣ ਜਿਹੜਾ ਜੀ ਉਹ ਇਹ ਕਹਿ ਰਹੇ ਆ ਕਿ ਇਹਦਾ ਕੁਝ ਡਿਟੇਲ ਹੀ ਨਹੀਂ ਲੱਭੀ ਕਿ ਗਏ ਤੇ ਕਿੱਥੇ ਗਏ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।